मेरे सजनों बेलियो ते बजुर्गो, मैं हाँ लोक दास्तान लिखारी शायर नज़ीर सुल्तानी ते तुसी वेख रहे हो GS स्टूडियो। मेरे सजनों, अज मैं एक इहो जिहे आशिके रसूल दी दास्तान तुहाडी खिदमत विच पेश कर रहा वां, जिन्हूं सुन के तुहाडीआं अखां फरते जज्बात नाल नम हो जाणगीआं। मेरे सजनों, ये एक सच्ची दास्तान है जिहदा नां है मोची दा किस्सा। कहंदे ने बगदाद दे किसे पिंड विच एक मोची रहिंदा सी। ਉਹਨੂੰ दरे खुदाबंदी ते दरे मुस्तफा ते जाण दा बड़ा शौक ते इश्क सी। ਉਹ 1-1 रुपया जमा करदा ਰਿਹਾ। ਉਹਨੂੰ ਕਾਬੇ ਜਾਣ ਵਾਸਤੇ ਖਰਚ ਜਮਾ ਕਰਨ ਲਈ ਕਈ ਵਰੇ ਲੱਗ ਗਏ। ਆਖਰ ਉਹ ਵੇਲਾ ਆ ਗਿਆ ਜਦੋਂ ਉਹਦੇ ਕੋਲ ਇੰਨੇ ਪੈਸੇ ਇਕੱਠੇ ਹੋ ਗਏ ਭਈ ਉਹ ਹਜ ਤੇ ਜਾ ਸਕੇ। ਉਹਨੇ ਹਜ ਤੇ ਜਾਣ ਤੋਂ 1-2 ਦਿਨ ਪਹਿਲਾਂ ਆਪਣੇ ਪਿੰਡ ਵਾਲਿਆਂ ਤੇ ਰਿਸ਼ਤੇਦਾਰਾਂ ਨੂੰ ਦਾਵਤ ਤੇ ਸੱਦਿਆ। ਪਿੰਡ ਦਾ ਇਮਾਮ ਵੀ ਦਾਵਤ ਵਿੱਚ ਆਇਆ। ਜਾਣ ਲੱਗਿਆ ਇਮਾਮ ਮਸਜਿਦ ਕਹਿਣ ਲੱਗਾ, ਦੋਸਤਾ ਤੂੰ ਹਜ ਤੇ ਚੱਲਿਆ ਏ, ਜਾਂਦੇ ਜਾਂਦੇ ਬਸਤੀ ਵਾਲਿਆਂ ਤੋਂ ਮਾਫੀ ਤਲਬ ਕਰਦਾ ਜਾਵੀਂ। ਜੇ ਕੋਈ ਇੱਕ ਬੰਦਾ ਵੀ ਤੇਰੇ ਤੋਂ ਨਾਰਾਜ਼ ਰਹਿ ਗਿਆ ਤੇ ਸ਼ਾਇਦ ਅੱਲਾਹ ਤਾਲਾ ਤੇਰਾ ਹਜ ਕਬੂਲ ਨਾ ਕਰੇ। ਤੇ ਫਿਰ ਕੀ ਹੋਇਆ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਜੇ ਤੂੰ ਬੰਦਿਆ ਹਜ ਤੇ ਚੱਲਿਆ ਮਾਫੀ ਮੰਗਦਾ ਜਾਵੀਂ, ਕੋਈ ਨਾਰਾਜ਼ ਨਾ ਰਹਿ ਜਾਏ ਤੇਥੋਂ। ਇੰਜ ਦਾ ਅਮਲ ਕਮਾਵੀਂ ਹੋ, ਇੰਜ ਦਾ ਅਮਲ ਕਮਾਵੀਂ। ਇਸੇ ਕਰਕੇ ਰੱਬ ਕਰੇਗਾ ਤੇਰਾ ਹਜ ਕਬੂਲ। ਜੇ ਕਿਸੇ ਨੇ ਮਾਫ ਨਾ ਕੀਤਾ ਤੇਰਾ ਹਜ ਫਜ਼ੂਲ, ਤੇਰਾ ਹਜ ਫਜ਼ੂਲ। ਉਹ ਫਜਰੇ ਉੱਠਿਆ ਤੋਬਾ ਕੀਤੀ, ਘਰ ਘਰ ਦੇ ਵਿੱਚ ਜਾਂਦਾ। ਮਾਫੀ ਮੰਗਣ ਆਇਆ ਵਾਂ ਮੈਂ, ਜਾ ਕੇ ਸਭ ਨੂੰ ਆਂਦਾ ਹੋ, ਜਾ ਕੇ ਸਭ ਨੂੰ ਆਂਦਾ। ਮਾਫ ਕੀਤਾ ਏ ਤੈਨੂੰ ਯਾਰਾ, ਖੈਰੀ ਖੈਰੀ ਜਾਵੀਂ। ਜਾ ਕੇ ਦਰ ਆਕਾ ਦੇ ਤੂੰ ਸਲਾਮ ਮੇਰਾ ਪੜਾਵੀਂ ਹੋ, ਸਲਾਮ ਮੇਰਾ ਪੜਾਵੀਂ। ਮਾਫੀ ਮੰਗਦਾ ਮੰਗਦਾ ਯਾਰੋ ਆਇਆ ਪਿੰਡੋਂ ਬਾਹਰ। ਇੱਕੋ ਘਰ ਸੀ ਪਹਿਲੀਆਂ ਦੇ ਵਿੱਚ, ਕੋਲੋਂ ਲੰਘਦੀ ਨਾਰ ਹੋ, ਕੋਲੋਂ ਲੰਘਦੀ ਨਾਰ। ਉਹ ਕੁੰਡਾ ਜਦ ਖੜਕਾਇਆ ਉਸਨੇ ਔਰਤ ਅੰਦਰੋਂ ਬੋਲੀ, ਕੌਣ ਭਾਈ ਕੀ ਕੰਮ ਆਇਆ। ਆਵਾਜ਼ ਸੀ ਉਸਦੀ ਹੌਲੀ, ਉਹ ਆਵਾਜ਼ ਸੀ ਉਸਦੀ ਹੌਲੀ। ਮੈਂ ਹਾਂ ਮੋਚੀ ਹਜ ਤੇ ਚੱਲਾ ਮਾਫੀ ਮੰਗਣ ਆਇਆ। ਸਾਡੇ ਘਰ ਤੇ ਮਰਦ ਨੀ ਕੋਈ, ਬੀਬੀ ਆਖ ਸੁਣਾਇਆ ਹੋ, ਬੀਬੀ ਆਖ ਸੁਣਾਇਆ। ਇਹ ਨਾ ਕਹਿ ਕੇ ਵਾਪਸ ਮੁੜਿਆ, ਖੁਸ਼ਬੂ ਅੰਦਰੋਂ ਆਵੇ। ਲੱਗਦਾ ਸੀ ਅੱਜ ਗੋਸ਼ਤ ਬੀਬੀ ਹਾਂਡੀ ਵਿੱਚ ਪਕਾਵੇ ਹੋ, ਹਾਂਡੀ ਵਿੱਚ ਪਕਾਵੇ। ਆਖਣ ਲੱਗਾ ਗੋਸ਼ਤ ਮਿਲ ਜਾਏ, ਭੁੱਖ ਮੈਨੂੰ ਏ ਲੱਗੀ। ਖੁਸ਼ਬੂ ਮੈਨੂੰ ਆਈ ਅੰਦਰੋਂ, ਜਿੱਧਰੋਂ ਵਾਸੀ ਵੱਗੀ ਹੋ, ਜਿੱਧਰੋਂ ਵਾਸੀ ਵੱਗੀ। ਓ ਬੀਬੀ ਆਖੇ ਵਾਪਸ ਮੁੜ ਜਾ, ਤੂੰ ਨਹੀਂ ਇਹ ਖਾ ਸਕਦਾ। ਮੁਰਦੇ ਦਾ ਏ ਗੋਸ਼ਤ ਪਾਇਆ, ਸਾਡੇ ਘਰ ਵਿੱਚ ਪੱਕਦਾ ਹੋ, ਸਾਡੇ ਘਰ ਵਿੱਚ ਪੱਕਦਾ। मेरे सजनों, बीबी कहन लगी, भाई ये गोश्त तेरे ते हराम ते साडे ते हलाल है। मोची हैरत नाल पुछण लगा, तुसी मुसलमान हो, नबी दा कलमा पढ़दे हो। बीबी कहन लगी, अलहमदुलिल्ला असी मुसलमान हाँ। मोची कहन लगा, ते फिर तुहाडे ते हलाल क्यों ते मेरे ते हराम क्यों। बीबी कहन लगी, साडा कोई कमाण वाला नहीं, घर जवान धीआं ने, भुख सानू मौत दे मूँह विच लै आईए। मैं राती कोई खाण पीण दी शै लैण गई, एक मुर्दा जानवर वेख्या ते ओदा कुछ गोश्त कट के लै आई। जान बचाण वास्ते वो पका के अपना ते अपनियां धीआं दा पेट भरांगी। मेरे सजनों, इत्थे मैं दसदा जावां, अल्लाह ताला ने जान बचाण वास्ते मुर्दा चीज़ां या हराम चीज़ां भी खाण ते पाबंदी नहीं लाई।
ਪਰ ਇੰਨੀ ਕੁ ਜਿਹਦੇ ਨਾਲ ਜਾਨ ਬਚ ਜਾਏ। ਮੋਚੀ ਜਦੋਂ ਇਹ ਸੁਣ ਕੇ ਪਰੇਸ਼ਾਨ ਹੋ ਕੇ ਵਾਪਸ ਮੁੜਿਆ ਤੇ ਪਿੱਛੋਂ ਆਵਾਜ਼ ਆਈ, ਐ ਹੱਜ ਤੇ ਜਾਣ ਵਾਲਿਆ, ਮੇਰੇ ਨਾਨੇ ਨੂੰ ਕਹਿਣਾ ਤੇਰੀ ਬੇਟੀ ਤੈਨੂੰ ਸਲਾਮ ਕਹਿੰਦੀ ਸੀ। ਉਹ ਇੱਕ ਸੈਯਦਜ਼ਾਦੀ ਸੀ। ਮੋਚੀ ਨੇ ਸੁਣਿਆ ਤੇ ਘਰ ਜਾ ਕੇ ਹੱਜ ਤੇ ਜਾਣ ਵਾਲੀ ਸਵਾਰੀ, ਗਧਾ ਤੇ ਦੂਜਾ ਸਮਾਨ ਵੇਚਿਆ ਤੇ ਸਾਰੇ ਪੈਸੇ ਲੈ ਕੇ ਉਹ ਸੈਯਦਜ਼ਾਦੀ ਦੇ ਦਰ ਤੇ ਜਾ ਕੇ ਕੀ ਕਹਿੰਦਾ ਹੈ, ਇਹ ਤੁਹਾਨੂੰ ਗਾ ਕੇ ਸੁਣਾਣਗੇ ਸਾਦਕ ਪੱਟੀ ਬਾਗ ਮੋੜ ਵਾਲੇ। ਲੈ ਲੈ ਬੀਬੀ ਸਾਰੇ ਪੈਸੇ, ਮੈਂ ਨਹੀਂ ਹੱਜ ਤੇ ਜਾਣਾ, ਅੱਗੇ ਤੋਂ ਇਹ ਰਾਮ ਗੋਸ਼ਤ ਘਰ ਵਿੱਚ ਨਾ ਪਕਾਣਾ, ਹੋ ਘਰ ਵਿੱਚ ਨਾ ਪਕਾਣਾ। ਓ ਬੀਬੀ ਬੋਲੀ ਸਾਰੇ ਲੋਕੀ ਹੱਜ ਕਰਨ ਲਈ ਜਾਂਦੇ, ਕਿਸਮਤ ਵਾਲੇ ਬੰਦੇ ਉੱਤੇ ਪਾਇਆ ਦੇਣੇ ਆਂਦੇ, ਹੋ ਪਾਇਆ ਦੇਣੇ ਆਂਦੇ। ਅੱਗੋਂ ਮੋਚੀ ਕਹਿੰਦਾ ਬੀਬੀ ਜਿਹਦੇ ਦਰ ਤੇ ਜਾਣਾ, ਜਾ ਕੇ ਤੇਰੇ ਨਾਨੇ ਤਾਈਂ ਜਦ ਸਲਾਮ ਪਹੁੰਚਾਣਾ, ਹੋ ਜਦ ਸਲਾਮ ਪਹੁੰਚਾਣਾ। ਹੋ ਪੁੱਛਿਆ ਮੈਨੂੰ ਸੋਹਣੇ ਨੇ ਤੇ ਕੀ ਜਵਾਬ ਦਿਆਂਗਾ, ਸਲਾਮ ਤੇ ਲੈ ਕੇ ਆਇਆ ਬੰਦਿਆ ਮੇਰੀਆਂ ਉਸ ਧੀਆਂ ਦਾ, ਹੋ ਮੇਰੀਆਂ ਉਸ ਧੀਆਂ ਦਾ। ਭੁੱਖੀਆਂ ਤਸੀਆਂ ਵੇਖ ਕੇ ਤੈਨੂੰ ਤਰਸ ਜ਼ਰਾ ਨਹੀਂ ਆਇਆ, ਕਿਹੜੇ ਮੂੰਹ ਨਾਲ ਆ ਕੇ ਮੈਨੂੰ ਤੂੰ ਸਲਾਮ ਬੁਲਾਇਆ, ਹੋ ਮੈਨੂੰ ਸਲਾਮ ਬੁਲਾਇਆ। ਰੱਖ ਲੈ ਬੀਬੀ ਸਾਰੇ ਪੈਸੇ, ਇਹ ਸਾਣੇ ਤੇਰਾ, ਮੈਂ ਤੁਰ ਜਾਂਗਾ ਹੱਜ ਤੇ ਹੋਇਆ ਜੇ ਨਸੀਬੇ ਮੇਰਾ, ਹੋ ਜੇ ਨਸੀਬੇ ਮੇਰਾ। ਜਦ ਗਿਆ ਨਾ ਹੱਜ ਦੇ ਬੰਦੇ ਲੋਕੀ ਤਾਨੇ ਮਾਰਨ, ਅੰਦਰ ਕੁੰਡਾ ਮਾਰ ਕੇ ਬੈਠਾ ਡਰਦਾ ਉਹਨਾਂ ਕਾਰਨ, ਹੋ ਡਰਦਾ ਉਹਨਾਂ ਕਾਰਨ। ਜਿੰਨੇ ਦਿਨ ਸਨ ਹੱਜ ਦੇ ਯਾਰੋ ਉਹ ਤੇ ਵਾਰ ਨਾ ਆਇਆ, ਬੂਆ ਉਹਨੇ ਕਦੀ ਨਾ ਖੋਲਿਆ ਕਿਸੇ ਵੀ ਜਦ ਖੜਕਾਇਆ, ਹੋ ਕਿਸੇ ਵੀ ਜਦ ਖੜਕਾਇਆ। ਮੇਰੇ ਦੋਸਤੋ, ਜਦੋਂ ਮੋਚੀ ਹੱਜ ਤੇ ਨਾ ਜਾ ਸਕਿਆ ਤੇ ਉਹਨੇ ਅੰਦਰ ਵੜ ਕੇ ਲੋਕਾਂ ਦੇ ਮਿਹਣਿਆਂ ਤੋਂ ਡਰਦਿਆਂ ਕੁੰਡਾ ਲਾ ਲਿਆ। ਉਹਨਾਂ ਦਿਨਾਂ ਵਿੱਚ ਹਜ਼ਰਤ ख्वाजा बख्तियार काकी रहमतुल्लाह अलैह भी अपने साथियों नाल हज ते गए सी। उन्हां दे साथी कहन लगे, हजरत कल वापसी है, चलो कोई बाजारों तोहफे खरीद ले आइए। हजरत बख्तियार काकी रहमतुल्लाह अलैह फरमाउण लगे, तुसी जाओ, मैं अज दी रात खाना काबा दी रज के ज़ियारत कर लवां, खबरे फिर आउणा नसीब होवे कि ना होवे। वो खाना काबा दे सेन विच बह के सारी रात इबादत करते रहे। जदों रात दा तीजा पैर होया ते फिर की होया, ये तुहानू गा के सुना रहे ने सादक पट्टी बाग मोड़ वाले। तीजा पैर दी रात दा होया, दो फरिश्ते आए, एक फरिश्ता दूजे नू जी हज दी गल सुनाए, हो हज दी गल सुनाए। इस वारी 2 लाख हाजी हज करन लई आए, हज कबूल होया सब दा रब सोना फरमाए, हो रब सोना फरमाए। जिदे सदके हज होया ओ हाजी नहीं आया, उथे यार फरिश्ते ने जी ओनू आख सुनाया, हो ओनू आख सुनाया। इन्नी गल सुनी जी हजरत बिच हैरानी आए, केड़ा बंदा जी दी खातर सब दा हज हो जाए, हो सब दा हज हो जाए। पुछया जाके कोल फरिश्ते कौन नसीबा वाला, हज ते ओ नहीं आया रुतबा रब ने दिता आला, हो रब ने दिता आला। पता देओ मैनू ओदा किथों दा रहन वाला,
ਰਹਿੰਦਾ ਉਹ ਬਗਦਾਦ ਦੇ ਨੇੜੇ ਉਹ ਨਸੀਬਾਂ ਵਾਲਾ ਉਹ ਨਸੀਬਾਂ ਵਾਲਾ ਉਹ ਨਸੀਬਾਂ ਵਾਲਾ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਜਦੋਂ ਫਰਿਸ਼ਤਿਆਂ ਨੇ ਦੱਸਿਆ ਉਹ ਇੱਕ ਮੋਚੀ ਏ, ਬਗਦਾਦ ਦੇ ਨੇੜੇ ਰਹਿੰਦਾ ਏ, ਸਵੇਰ ਹੋਈ ਤੇ ਹਜ਼ਰਤ ਬਖਤਿਆਰ ਕਾਕੀ ਰਹਿਮਤੁल्लाह अलैह ਦੇ ਸਾਥੀ ਕਹਿਣ ਲੱਗੇ, ਹਜ਼ਰਤ ਹਜ ਮੁਕੰਮਲ ਹੋ ਗਿਆ ਏ, ਹੁਣ ਵਾਪਸ ਚਲੀਏ। ਹਜ਼ਰਤ ਬਖਤਿਆਰ ਕਾਕੀ ਕਹਿਣ ਲੱਗੇ, ਤੁਸੀਂ ਜਾਓ, ਮੈਂ ਉਸ ਖੁਸ਼ ਨਸੀਬ ਦਾ ਦੀਦਾਰ ਕਰਕੇ ਜਾਵਾਂਗਾ ਜਿਹਦੀ ਵਜ੍ਹਾ ਤੋਂ 2 ਲੱਖ ਬੰਦਿਆਂ ਦਾ ਹਜ ਕਬੂਲ ਹੋਇਆ ਹੈ। ਹਜ਼ਰਤ ਜਦੋਂ ਪਤੇ ਦੇ ਮੁਤਾਬਕ ਉਸ ਬਸਤੀ ਵਿੱਚ ਪਹੁੰਚੇ ਤੇ ਉਹਦੇ ਘਰ ਦਾ ਲੋਕਾਂ ਕੋਲੋਂ ਪਤਾ ਪੁੱਛਿਆ, ਲੋਕ ਉਹਨੂੰ ਬਦਨਸੀਬ ਤੇ ਗਲਤ ਬੰਦਾ ਕਹਿ ਰਹੇ ਸਨ ਤੇ ਗਾਲੀਆਂ ਦੇ ਰਹੇ ਸਨ। ਹਜ਼ਰਤ ਕਹਿਣ ਲੱਗੇ, ਤੁਸੀਂ ਉਹਨੂੰ ਗਾਲੀਆਂ ਕਿਉਂ ਦੇ ਰਹੇ ਹੋ? ਤੁਸੀਂ ਉਹਦੇ ਬਾਰੇ ਨਹੀਂ ਜਾਣਦੇ ਜਿੰਨਾ ਮੈਂ ਜਾਣਦਾ ਵਾਂ। ਖੈਰ, ਉਹ ਪਤਾ ਪੁੱਛ ਕੇ ਉਹਦੇ ਘਰ ਜਾ ਕੇ ਜਦੋਂ ਕੁੰਡਾ ਖੜਕਾਇਆ, ਅੰਦਰੋਂ ਆਵਾਜ਼ ਆਈ, ਕੌਣ? ਆਖਿਆ, ਮੈਂ ਹਜ਼ਰਤ ਬਖਤਿਆਰ ਕਾਕੀ ਮੱਕੇ ਤੋਂ ਤੈਨੂੰ ਮਿਲਣ ਆਇਆ ਵਾਂ। ਮੋਚੀ ਨੇ ਬੂਹਾ ਖੋਲਿਆ, ਹਜ਼ਰਤ ਬਖਤਿਆਰ ਕਾਕੀ ਉਹਦੇ ਕਦਮਾਂ ਤੇ ਡਿੱਗ ਪਏ। ਉਹ ਮੋਚੀ ਕਹਿਣ ਲੱਗਾ, ਹਜ਼ਰਤ ਮੈਂ ਤੇ ਬਦਨਸੀਬ ਤੇ ਗੁਨਾਹਗਾਰ ਹਾਂ ਜਿਹਨੂੰ ਸਾਰੇ ਬਸਤੀ ਵਾਲੇ ਗਾਲਾਂ ਕੱਢਦੇ ਨੇ, ਤੁਸੀਂ ਮੇਰੇ ਪੈਰਾਂ ਤੇ ਡਿੱਗ ਕੇ ਮੈਨੂੰ ਹੋਰ ਗੁਨਾਹਗਾਰ ਨਾ ਕਰੋ। ਜਦੋਂ ਹਜ਼ਰਤ ਬਖਤਿਆਰ ਕਾਕੀ ਨੇ ਸਾਰਾ ਵਾਕਿਆ ਸੁਣਾਇਆ, ਪੁੱਛਿਆ, ਤੂੰ ਐਸੀ ਕਿਹੜੀ ਨੇਕੀ ਕੀਤੀ ਸੀ ਜਿਹਦੇ ਬਦਲੇ 2 ਲੱਖ ਹਾਜੀਆਂ ਦਾ ਹਜ ਕਬੂਲ ਹੋ ਗਿਆ? ਮੋਚੀ ਜ਼ਾਰੋ ਕਤਾਰ ਰੋਣ ਲੱਗ ਪਿਆ। ਇਸ ਡਰ ਤੋਂ ਕਿਤੇ ਸੈਯਦਜ਼ਾਦੀਆਂ ਦਾ ਭੇਤ ਨਾ ਖੁੱਲ ਜਾਏ, ਕੁਝ ਨਾ ਦੱਸਿਆ ਤੇ ਰੋਂਦਾ ਰੋਂਦਾ ਸੌਂ ਗਿਆ। ਰਾਤ ਨੂੰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਉਹਦੇ ਖ਼ਾਬ ਵਿੱਚ ਤਸ਼ਰੀਫ ਲਿਆਏ ਤੇ ਫਰਮਾਉਣ ਲੱਗੇ, ਤੈਨੂੰ ਸ਼ਾਇਦ ਬਖਤਿਆਰ ਕਾਕੀ ਦੀ ਗੱਲ ਤੇ ਇਤਬਾਰ ਨਹੀਂ ਆਇਆ, ਇਸੇ ਲਈ ਸਾਨੂੰ ਆਪ ਆਉਣਾ ਪਿਆ। ਤੂੰ ਮੇਰੀਆਂ ਬੇਟੀਆਂ ਦਾ ਪਰਦਾ ਰੱਖਿਆ, ਅੱਲਾਹ ਤਾਲਾ ਨੇ ਤੇਰੇ ਸਦਕੇ 2 ਲੱਖ ਬੰਦਿਆਂ ਦਾ ਹਜ ਕਬੂਲ ਕਰ ਲਿਆ। ਮੇਰੇ ਸੱਜਣੋ, ਇਸ਼ਕ ਦਾ ਕਿਸੇ ਜ਼ਾਤ ਨਾਲ ਤਾਲੁਕ ਨਹੀਂ ਹੁੰਦਾ ਤੇ ਅੱਲਾਹ ਤਾਲਾ ਦੇ ਸਾਹਮਣੇ ਨਾ ਕੋਈ ਮੋਚੀ, ਨਾਈ, ਤੇਲੀ, ਕਮਿਆਰ, ਜੱਟ, ਗੁਜਰ, ਰਾਈ, ਇਸ ਹੈਸੀਅਤ ਨਾਲ ਕੋਈ ਵੀ ਮੁਤਬਰ ਨਹੀਂ। ਅੱਲਾਹ ਦੀ ਜ਼ਾਤ ਸਿਰਫ ਨੀਅਤਾਂ ਵੇਖਦੀ ਏ। ਅਸੀਂ ਦੁਨੀਆ ਤੇ ਆਪਣੇ ਦਰਜੇ ਜ਼ਾਤਾਂ ਪਾਤਾਂ ਨਾਲ ਬਣਾਏ ਨੇ। ਅਸੀਂ ਸਭ ਅੱਲਾਹ ਦੇ ਬਣਾਏ ਹੋਏ ਬੰਦੇ ਆ ਤੇ ਇੱਕੋ ਹੀ ਹੈਸੀਅਤ ਰੱਖਨੇ ਆ। ਬਸ ਫਰਕ ਸਿਰਫ ਨੀਅਤਾਂ ਤੇ ਅਮਲਾਂ ਦਾ ਏ, ਜਿਹਦਾ ਰੱਬ ਦੇ ਅੱਗੇ ਮੁਕਾਮ ਹੋਣਾ ਏ। ਮੇਰੇ ਸੱਜਣੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਬੇਲੀ, ਅੱਲਾ ਬੇਲੀ, ਅੱਲਾ ਬੇਲੀ।